ਸਾਡੀ ਉਹੀ ਲੜਾਈ ਜਿਹੜੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪਹਿਲਾਂ ਲੜੀ ਆ, ਉਹੀ ਲੜਾਈ ਅਸੀਂ ਅੱਜ ਇੱਥੇ ਲੜਨਾ ਆ। ਸਾਡੇ ਮਨੁੱਖੀ ਅਧਿਕਾਰ ਇਹ ਕਹਿੰਦੇ ਆ ਕਿ ਜਿਸ ਬੰਦੇ ਨੂੰ ਅਸੀਂ ਐਮਪੀ ਬਣਾ ਕੇ ਭੇਜਿਆ ਉਸ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ, ਉਹਨੂੰ ਪੰਜਾਬ ਤੋਂ ਬਾਹਰ ਕਿਸੇ ਜੇਲ੍ਹ ਵਿੱਚ ਕਿਉਂ ਰੱਖਿਆ ਜਾ ਰਿਹਾ। ਬੰਦੀ ਸਿੰਘ ਜਿਹੜੇ ਆਪਣੀਆਂ ਸਾਰੀਆਂ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ। ਇਸ ਮੰਤਵ ਦੇ ਨਾਲ ਅਸੀਂ ਇੱਥੇ ਸੀਐਮ ਦਾ ਘਿਰਾਓ ਕਰਨ ਪਹੁੰਚੇ ਆ। ਕਿਉਂਕਿ ਇਹਦੇ ਕੰਨ ਦੇ ਵਿੱਚ ਆਵਾਜ਼ ਨਹੀਂ ਪੈਂਦੀ। ਹਵਾਰਾ ਸਾਹਿਬ ਦੇ ਪੋਸਟਰ ਫੜੇ ਆ ਨੌਜਵਾਨਾਂ ਨੇ, ਇੱਥੇ ਬਲਵੰਤ ਸਿੰਘ ਰਾਜੋਆਣਾ ਦੇ ਪੋਸਟਰ ਫੜੇ ਆ ਨੌਜਵਾਨਾਂ ਨੇ। ਇਹ ਸਾਰੇ ਹੀ ਸਾਡੇ ਯੋਧੇ ਨੇ। ਅਸੀਂ ਉਹਨਾਂ ਦੀ ਰਿਹਾਈ ਵਾਸਤੇ ਵੀ ਗੱਲ ਕਰਨਾ ਆ। ਅਸੀਂ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ 40-42 ਸਿੰਘ ਹੋਰ ਜੇਲ੍ਹਾਂ ਵਿੱਚ ਬੰਦ ਨੇ, ਜਿਹੜੇ ਕੀ ਕਰ ਰਹੇ ਸੀ, ਅੰਮ੍ਰਿਤ ਛਕਾ ਰਹੇ ਸੀ ਲੋਕਾਂ ਨੂੰ। ਆਖਰ ਇਦਾਂ ਦਾ ਕੀ ਕਾਰਨ ਹੈ ਕਿ ਉਹਨਾਂ ਨੂੰ ਅਜੇ ਤੱਕ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ? ਵੇਖੋ, ਕਾਰਨ ਸਾਫ਼ ਆ। ਉਹ ਸਾਡਾ ਸੀਐਮ ਚਿਹਰਾ ਭਾਈ ਅਮਰਤਪਾਲ ਸਿੰਘ, ਤੇ ਜਿਹੜੇ ਬਾਕੀ ਨੇ ਉਹ ਵੀ ਵੱਡੇ ਚਿਹਰੇ ਨੇ। ਇਹਨਾਂ ਸਾਰੇ ਰਾਜਨੀਤਿਕ ਚਿਹਰਿਆਂ ਤੋਂ ਉਹ ਵੱਡੇ ਚਿਹਰੇ ਨੇ ਪੰਜਾਬ ਦੇ। ਜਦੋਂ ਵੀ ਪੰਜਾਬ ਦੇ ਵਿੱਚ ਆਉਂਦੇ ਆ, ਨੌਜਵਾਨੀ ਨੇ ਉਹਨਾਂ ਦੇ ਪੈਰਾਂ ਥੱਲੇ ਤਲੀਆਂ ਵਿਛਾਉਣੀਆਂ ਨੇ, ਉਹਨਾਂ ਨੂੰ ਨਤਮਸਤਕ ਹੋਣਾ ਹੈ, ਉਹਨਾਂ ਤੋਂ ਇੰਸਪੀਰੇਸ਼ਨ ਲੈਣੀ ਹੈ। ਕਾਹਦੀ ਇੰਸਪੀਰੇਸ਼ਨ? ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਗੱਲ, ਬਾਬਰ ਨੂੰ ਜਾਬਰ ਕਹਿਣ। ਇਹ ਭਾਈ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਜਾਂ ਹਵਾਰਾ ਸਾਹਿਬ ਦੇ ਆਉਣ ਦੇ ਨਾਲ, ਸਾਡੇ ਯੋਧਿਆਂ ਦੇ ਬਾਹਰ ਆਉਣ ਦੇ ਨਾਲ ਲੋਕਾਂ ਨੂੰ ਚੰਗੀ ਇੰਸਪੀਰੇਸ਼ਨ ਮਿਲਣੀ ਆ, ਯੋਧੇਬੰਦ ਦੀ ਇੰਸਪੀਰੇਸ਼ਨ ਮਿਲਣੀ। ਪਰ ਇਹ ਅਮਲੀ ਬਣਾਉਣ ਦੀ ਇੰਸਪੀਰੇਸ਼ਨ ਦੇਣਾ ਚਾਹੁੰਦੇ ਆ। ਇਹ ਸਰਸੇ ਸਾਧ ਨੂੰ ਦਿੰਦੇ ਆ ਪਰੋਲਾਂ, ਉਹਦੇ ਵਰਗਾ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ। ਇਹ ਦਿੰਦੇ ਆ ਬਿਕਰਮ ਸਿੰਘ ਮਜੀਠੇ ਨੂੰ ਜ਼ਮਾਨਤ, ਉਹਦੇ ਵਰਗਾ ਬਣਾਉਣਾ ਚਾਹੁੰਦੇ ਆ। ਜਿਸ ਬੰਦੇ ਦੀ ਸਪੀਚ ਨੇ ਨਸ਼ਾ ਛਡਾਤਾ, ਜਿਸ ਬੰਦੇ ਦੀ ਗੱਲਬਾਤ ਨੇ ਨਸ਼ਾ ਛਡਾਤਾ, ਜੇ ਉਹ ਸਰਕਾਰ 'ਚ ਹੋਊਗਾ, ਜੇ ਉਹ ਸਾਡਾ ਸਰਪ੍ਰਸਤ ਬਣ ਕੇ ਬਹੂਗਾ, ਜਿਹਦੇ ਵੱਲ ਅਸੀਂ ਵੇਖਣਾ, ਜੋ ਸਾਡੇ ਲਈ ਆਈਡਲ ਬਣ ਕੇ ਬਹੂਗਾ, ਤੇ ਕਿੰਨੇ ਲੋਕ ਪਹਿਲਾਂ ਤੇ ਆਪ ਬਦਲਣਗੇ, ਦੂਜਾ ਕਿੰਨੇ ਲੋਕ ਡਰ ਕੇ ਭੱਜਣਗੇ, ਕਿਉਂਕਿ ਉਹ ਸਖਤ ਹੈ ਇਸ ਗੱਲ ਨੂੰ ਲੈ ਕੇ। ਜਿਹੜੇ ਵਪਾਰੀ ਨੇ ਨਾ, ਉਹ ਤਾਂ ਪੰਜਾਬ ਛੱਡ ਕੇ ਭੱਜਣਗੇ ਜਾਂ ਚਿੱਟਾ ਛੱਡ ਦੇਣਗੇ। ਸਾਡੀ ਲੜਾਈ ਇਸ ਵਕਤ ਦਰਿਆਵਾਂ ਦੀ ਆ, ਸਾਡੀ ਲੜਾਈ ਇਸ ਵਕਤ ਨਸਲਾਂ ਦੀ ਆ, ਸਾਡੀ ਲੜਾਈ ਇਸ ਵਕਤ ਫਸਲਾਂ ਦੀ ਆ, ਸਾਡੀ ਲੜਾਈ ਇਸ ਵਕਤ ਪੰਜਾਬ ਵਾਸਤੇ ਆ, ਇਸ ਵਕਤ ਪੰਥ ਵਾਸਤੇ ਆ, ਸਾਡੇ ਲੋਕਾਂ ਵਾਸਤੇ, ਸਾਡੀ ਬੋਲੀ ਵਾਸਤੇ ਆ। ਇਹ ਗੱਲ ਸਮਝਣ ਦੀ ਲੋੜ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ तमाम ਪ੍ਰਮੁੱਖ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇ ਜਿਹੜਾ ਘਰ ਦਾ ਘਿਰਾਓ ਦਾ ਐਲਾਨ ਕੀਤਾ ਗਿਆ। ਗੁਰਦੁਆਰਾ ਆਮ ਸਾਹਿਬ ਦੇ ਵਿੱਚ ਮੌਜੂਦਾ ਵੱਡੀ ਤਾਦਾਦ ਦੇ ਵਿੱਚ ਤਸਵੀਰਾਂ ਦੇ ਵਿੱਚ ਜਿਹੜੇ ਸਮਰਥਕ ਨੇ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਪੁੱਜੇ ਹੋਏ ਨਜ਼ਰ ਆ ਰਹੇ। ਗੱਲਬਾਤ ਕਰਦੇ ਹਾਂ ਜਸਕਰਨ ਸਿੰਘ ਰਿਆੜਾ ਮੇਰੇ ਨਾਲ। ਬਾਈ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ, ਕੀ ਮੰਤਵ ਲੈ ਕੇ ਆਏ ਹੋ? ਵੇਖੋ ਜੀ, ਇਹ ਮੰਤਵ ਸਾਡੇ ਦਾਅਵੇ ਦਾ ਆ। ਸਾਡਾ ਇਹ ਮੰਤਵ ਇਹਦਾ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦਾ ਆ। ਸਾਡੀ ਉਹੀ ਲੜਾਈ ਜਿਹੜੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪਹਿਲਾਂ ਲੜੀ ਆ, ਉਹੀ ਲੜਾਈ ਅਸੀਂ ਅੱਜ ਇੱਥੇ ਲੜਨਾ ਆ। ਸਾਡੇ ਮਨੁੱਖੀ ਅਧਿਕਾਰ ਇਹ ਕਹਿੰਦੇ ਆ ਕਿ ਜਿਸ ਬੰਦੇ ਨੂੰ ਅਸੀਂ ਐਮਪੀ ਬਣਾ ਕੇ ਭੇਜਿਆ ਉਸ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ, ਉਹਨੂੰ ਪੰਜਾਬ ਤੋਂ ਬਾਹਰ ਕਿਸੇ ਜੇਲ੍ਹ ਵਿੱਚ ਕਿਉਂ ਰੱਖਿਆ ਜਾ ਰਿਹਾ। ਜਦੋਂ NSA ਲੱਗੀ ਸੀ 3 ਸਾਲ ਅਸੀਂ ਜਰੀ, ਜਦੋਂ 3 ਸਾਲ ਬਾਅਦ NSA ਹਟ ਗਈ, ਉਸ ਤੋਂ ਬਾਅਦ ਵੀ ਉਹਨੂੰ ਪੰਜਾਬ ਵਿੱਚ ਕਿਉਂ ਨਹੀਂ ਆਉਣ ਦਿੱਤਾ ਗਿਆ। ਬੰਦੀ ਸਿੰਘ ਜਿਹੜੇ ਆਪਣੀਆਂ ਸਾਰੀਆਂ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ। ਇਸ ਮੰਤਵ ਦੇ ਨਾਲ ਅਸੀਂ ਇੱਥੇ ਸੀਐਮ ਦਾ ਘਿਰਾਓ ਕਰਨ ਪਹੁੰਚੇ ਆ। ਕਿਉਂਕਿ ਇਹਦੇ ਕੰਨ ਦੇ ਵਿੱਚ ਆਵਾਜ਼ ਨਹੀਂ ਪੈਂਦੀ। ਜਦੋਂ ਭਾਈ ਸਾਹਿਬ ਦੀ ਮਾਤਾ ਜੀ ਨੇ ਰਈਏ ਵੀ ਇਹਨੂੰ ਕਹਿਣਾ ਚਾਹਿਆ, ਜੇ ਉਦਣ ਹੀ ਗੱਲ ਸੁਣ ਲੈਂਦਾ ਤਾਂ ਸਾਨੂੰ ਇੱਥੇ ਅੱਜ ਆਉਣ ਦੀ ਲੋੜ ਨਹੀਂ ਸੀ ਪੈਣੀ। ਪਰ ਉੱਥੇ ਇਹਨੇ ਹੱਥ ਆਪਣਾ ਜਿੱਦਾਂ ਕਰੰਟ ਪੈਂਦਾ ਇੱਦਾਂ ਛਡਾਇਆ ਸੀਐਮ ਨੇ। ਸੋ ਅਸੀਂ ਉਸ ਮਾਂ ਦਾ ਸੁਨੇਹਾ, ਉਹ ਲੱਖਾਂ ਹਜ਼ਾਰਾਂ ਮਾਵਾਂ ਦਾ ਸੁਨੇਹਾ ਜਿਨ੍ਹਾਂ ਦੇ ਪੁੱਤ ਮਾਰ ਕੇ ਸਤਲੁਜ ਦੇ ਵਿੱਚ ਸੁੱਟ ਦਿੱਤੇ ਗਏ ਸੀ, ਅਜੇ ਤੱਕ ਉਹਨਾਂ ਨੂੰ ਵੀ ਪੂਰਾ ਇਨਸਾਫ ਨਹੀਂ ਮਿਲਿਆ। ਉਹ ਸਾਰੀਆਂ ਗੱਲਾਂ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ। ਦੂਜੇ ਵੀ ਬੰਦੀ ਸਿੰਘ ਨੇ ਜਿਨ੍ਹਾਂ ਨੇ ਕੌਮ ਵਾਸਤੇ ਉਹਨਾਂ ਸਮਿਆਂ ਦੇ ਵਿੱਚ ਕੁਰਬਾਨੀਆਂ ਕੀਤੀਆਂ। ਭਾਈ ਹਵਾਰਾ ਸਾਹਿਬ ਦੇ ਮਾਤਾ ਜੀ, ਉਹ ਵੀ
ਨਾਜ਼ੁਕ ਸਥਿਤੀ ਦੇ ਵਿੱਚੋਂ ਗੁਜ਼ਰ ਆਇਆ ਤਾਂ ਹਵਾਰਾ ਸਾਹਿਬ ਦੀ ਜਿਹੜੀ ਪਰੋਲ ਉਹ ਵੀ ਰੱਦ ਕਰ ਦਿੱਤੀ ਗਈ। ਤਾਂ ਜਿਹੜੇ ਦੂਜੇ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਜਾਂ ਜਿਹੜੇ ਉਹਨਾਂ ਦੇ ਟ੍ਰਾਇਲ ਹੀ ਅਜੇ ਤੱਕ ਚਲਾਏ ਗਏ, ਉਹਨਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈ ਜੀ? ਬਿਲਕੁਲ ਜੀ, ਉਹਨਾਂ ਦੀ ਪਹਿਲੇ ਆਧਾਰ ਤੇ ਉਹਨਾਂ ਦੀ ਗੱਲਬਾਤ ਆ। ਤੁਸੀਂ ਵੇਖੋ ਹਵਾਰਾ ਸਾਹਿਬ ਦੇ ਪੋਸਟਰ ਫੜੇ ਆ ਨੌਜਵਾਨਾਂ ਨੇ, ਇੱਥੇ ਬਲਵੰਤ ਸਿੰਘ ਰਾਜੋਆਣਾ ਦੇ ਪੋਸਟਰ ਫੜੇ ਆ ਨੌਜਵਾਨਾਂ ਨੇ। ਇਹ ਸਾਰੇ ਹੀ ਸਾਡੇ ਯੋਧੇ ਨੇ। ਅਸੀਂ ਉਹਨਾਂ ਦੀ ਰਿਹਾਈ ਵਾਸਤੇ ਵੀ ਗੱਲ ਕਰਨਾ ਆ। ਅਸੀਂ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ 40-42 ਸਿੰਘ ਹੋਰ ਜੇਲ੍ਹਾਂ ਵਿੱਚ ਬੰਦ ਨੇ, ਜਿਹੜੇ ਕੀ ਕਰ ਰਹੇ ਸੀ? ਅੰਮ੍ਰਿਤ ਛਕਾ ਰਹੇ ਸੀ ਲੋਕਾਂ ਨੂੰ, ਗੁਰੂ ਨਾਲ ਜੋੜ ਰਹੇ ਸੀ ਲੋਕਾਂ ਨੂੰ, ਨਸ਼ੇ ਛਡਾ ਰਹੇ ਸੀ ਨੌਜਵਾਨੀ ਦੇ, ਪਿੰਡ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਸੀ। ਜੋ ਸਭ ਤੋਂ ਵੱਡੀ ਅਲਾਮਤ ਇਸ ਵਕਤ ਪੰਜਾਬ ਨੂੰ ਖਾ ਰਹੀ ਹੈ, ਉਹਦੇ ਖਿਲਾਫ ਬੋਲ ਰਹੇ ਸੀ। ਉਹਨਾਂ ਸਿੱਖਾਂ ਨੂੰ, ਉਹਨਾਂ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੈ ਸਰਕਾਰ ਨੇ। ਉਹਨਾਂ ਸਾਰਿਆਂ ਦੀ ਰਿਹਾਈ ਵਾਸਤੇ ਹੀ ਇੱਥੇ ਆਏ। ਇੱਕ ਵੱਡਾ ਸਵਾਲ ਇਹ ਰਹਿੰਦਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਜਾਂ ਭਾਈ ਅਮਰਤਪਾਲ ਸਿੰਘ ਨੇ ਜਾਂ ਉਹਨਾਂ ਦੇ ਸਾਥੀ ਨੇ, ਆਖਰ ਇਦਾਂ ਦਾ ਕੀ ਕਾਰਨ ਹੈ ਕਿ ਉਹਨਾਂ ਨੂੰ ਅਜੇ ਤੱਕ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ? ਵੇਖੋ, ਕਾਰਨ ਸਾਫ਼ ਆ। ਉਹ ਸਾਡਾ ਸੀਐਮ ਚਿਹਰਾ ਭਾਈ ਅਮਰਤਪਾਲ ਸਿੰਘ, ਤੇ ਜਿਹੜੇ ਬਾਕੀ ਨੇ ਉਹ ਵੀ ਵੱਡੇ ਚਿਹਰੇ ਨੇ। ਇਹਨਾਂ ਸਾਰੇ ਰਾਜਨੀਤਿਕ ਚਿਹਰਿਆਂ ਤੋਂ ਉਹ ਵੱਡੇ ਚਿਹਰੇ ਨੇ ਪੰਜਾਬ ਦੇ। ਜਦੋਂ ਵੀ ਪੰਜਾਬ ਦੇ ਵਿੱਚ ਆਉਂਦੇ ਆ, ਨੌਜਵਾਨੀ ਨੇ ਉਹਨਾਂ ਦੇ ਪੈਰਾਂ ਥੱਲੇ ਤਲੀਆਂ ਵਿਛਾਉਣੀਆਂ ਨੇ, ਉਹਨਾਂ ਨੂੰ ਨਤਮਸਤਕ ਹੋਣਾ ਹੈ, ਉਹਨਾਂ ਤੋਂ ਇਨਸਪੀਰੇਸ਼ਨ ਲੈਣੀ ਹੈ। ਕਾਹਦੀ ਇਨਸਪੀਰੇਸ਼ਨ? ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਗੱਲ ਬਾਬਰ ਨੂੰ ਜਾਬਰ ਕਹਿਣ ਦੀ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਗੱਲ ਸ਼ਸਤਰ ਦੇ ਨਾਲ ਲੜਨ ਦੀ ਕੋਸ਼ਿਸ਼ ਕਰਨ ਦੀ, ਗੁਰੂ ਤੇਗ ਬਹਾਦਰ ਮਹਾਰਾਜ ਦੀ ਗੱਲ ਜਿਹੜੀ ਸ਼ਹਾਦਤਾਂ ਦੇਣ ਦੀ, ਉਹ ਸਾਰੀਆਂ ਗੱਲਾਂ ਅੱਜ ਨੌਜਵਾਨੀ ਨੂੰ ਇੰਸਪਾਇਰ ਕਰਦੀਆਂ ਨੇ। ਤੇ ਜਦੋਂ ਹੁਣ ਦੇ ਯੋਧੇ 84 ਦੇ ਯੋਧੇ 95 ਤੱਕ ਦੇ ਯੋਧੇ, ਅੱਜ ਭਾਈ ਅਮਰਤਪਾਲ ਸਿੰਘ ਵਰਗੇ ਯੋਧੇ ਜਦੋਂ ਉਹ ਬਾਹਰ ਆਉਣਗੇ ਤੇ ਨੌਜਵਾਨੀ ਨੂੰ ਇਤਿਹਾਸ ਨਾਲ ਜੋੜਨਗੇ, ਸਮਝ ਲੱਗੂਗੀ ਨੌਜਵਾਨੀ ਨੂੰ, ਜਿਹੜੀ ਇਹ ਚਾਹੁੰਦੇ ਨਹੀਂ ਕੋਈ ਬਾਬਰ ਨੂੰ ਜਾਬਰ ਕਵੇ। ਇਹ ਕਾਰਨ ਹੈ ਜੀ ਵੱਡਾ। ਜਿਹੜਾ ਤੁਸੀਂ ਅੱਜ ਸਮੂਹਕ ਤੌਰ ਤੇ ਪ੍ਰਦਰਸ਼ਨ ਕਰ ਰਹੇ ਹੋ, ਕੀ ਲੱਗਦਾ ਕਿ ਅੱਜ ਦੇ ਪ੍ਰਦਰਸ਼ਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਸਰ ਹੋ ਜਾਊਗਾ? ਸਾਨੂੰ ਤੇ ਵੇਖੋ ਇਹੋ ਹੀ ਵਿਸ਼ਵਾਸ ਆ ਕਿ ਸਾਡੀ ਜਿਹੜੀ ਯੂਨਿਟੀ ਆ ਉਹ ਇਹਨਾਂ ਨੂੰ ਅਸੀਂ ਵਿਖਾ ਦਈਏ। ਮੈਂ ਅੱਗੇ ਵੀ ਗੱਲ ਕਰਕੇ ਹਟਿਆ ਵੀ ਬੇਸ਼ਰਮਾਂ ਦੀ ਡੁੱਲੀ ਦਾਲ ਤੇ ਕਹਿੰਦੇ ਡੋਲ ਖਾਣੇ ਹੁੰਦੇ ਆ। ਪਤਾ ਇਹਨਾਂ ਨੂੰ ਹੈਗਾ ਵਾ ਕਿ ਪੰਜਾਬ ਦੇ ਲੋਕ ਇੱਕ ਪਾਸਾ ਕਰ ਚੁੱਕੇ ਆ, ਪਰ ਫਿਰ ਵੀ ਇਹਨਾਂ ਨੂੰ ਅਸੀਂ ਇਹ ਸਿਰਫ ਵਿਖਾਉਣ ਹੀ ਆਏ ਆ ਵੀ ਜੇ ਤੁਸੀਂ ਅਜੇ ਵੀ ਆਪਣੇ ਆਪ ਦੇ ਵਿੱਚ ਸੁਧਾਰ ਨਾ ਕੀਤਾ, ਤੁਸੀਂ ਅਜੇ ਵੀ ਗੱਲ ਨਾ ਸਮਝੀ ਕਿ ਨੌਜਵਾਨੀ ਕੀ ਚਾਹੁੰਦੀ ਆ, ਅੱਜ ਵੀ ਜੇ ਤੁਸੀਂ ਨਾ ਸਮਝਿਆ ਕਿ ਪੰਜਾਬ ਕੀ ਚਾਹੁੰਦਾ, ਤੁਸੀਂ ਕਹਿੰਦੇ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਾਂ ਹਵਾਰਾ ਵਰਗੇ ਜੇ ਬਾਹਰ ਆ ਗਏ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ। ਮੈਨੂੰ ਦੱਸੋ ਅੱਜ ਪੰਜਾਬ ਦਾ ਮਾਹੌਲ ਠੀਕ ਆ? ਆ ਮੇਰੇ ਫੋਨ ਵਿੱਚ ਹੁਣੇ ਇੱਕ ਵੀਡੀਓ ਆਈ ਹੈ, ਜੇ ਆਖੋਗੇ ਤਾਂ ਮੈਂ ਖੋਲ ਕੇ ਵਿਖਾ ਦਾਂ। ਉਹਦੇ ਵਿੱਚ ਹਜ਼ਾਰਾਂ ਸਰਿੰਜਾਂ ਇੱਕ ਸਰਕਾਰੀ ਸਕੂਲ ਦੀ ਬਿਲਡਿੰਗ ਦੇ ਵਿੱਚ ਨੇ। ਉੱਥੇ ਕਿੰਨਵੀਂ ਕਲਾਸ ਤੱਕ ਦੇ ਬੱਚੇ ਹੁੰਦੇ, ਵੱਧ ਤੋਂ ਵੱਧ +2 ਤੱਕ ਦੇ, ਤੇ ਹਜ਼ਾਰਾਂ ਸਰਿੰਜਾਂ ਉੱਥੇ ਚਿੱਟਾ ਲਾ ਰਹੇ ਬੱਚੇ, ਜਾਂ ਬੱਚੇ ਲਾਉਂਦੇ ਹੋਣਗੇ ਜਾਂ ਬਾਹਰੋਂ ਆ ਕੇ ਕੋਈ ਲਾਉਂਦਾ ਹੋਊ। ਅਕਸਰ ਨੂੰ ਲੱਗਾ ਤੇ ਸਰਕਾਰੀ ਬਿਲਡਿੰਗ ਦੇ ਅੰਦਰ ਆ ਨਾ ਟੀਕਾ। ਇਹ ਐਸਾ ਸਮਾਂ ਜਿਹੜਾ ਬਣਿਆ ਇੱਥੇ, ਇਹ ਇਦੋਂ ਮਾੜਾ ਮਾਹੌਲ ਕਿਹੜਾ ਬਣ ਜਾਊਗਾ? ਜਿੰਨੇ ਲੋਕ ਅੱਜ ਇੱਕ ਗਿਣਤੀ ਇਲੂਸਟ੍ਰੇਸ਼ਨ ਅੰਦਾਜ਼ਾ ਕਿ 12-13 ਨੌਜਵਾਨ ਰੋਜ਼ ਦੇ ਚਿੱਟੇ ਨਾਲ ਮਰ ਰਹੇ ਆ, ਜਿਨ੍ਹਾਂ ਨੂੰ ਮਾਵਾਂ ਮੰਨ ਜਾਂਦੀਆਂ ਕਿ ਚਿੱਟੇ ਨਾਲ ਮਰ ਰਹੇ ਆ, ਜਿਨ੍ਹਾਂ ਨੂੰ ਸਰਕਾਰ ਮੰਨ ਜਾਂਦੀ ਹੈ ਕਿ ਚਿੱਟੇ ਨਾਲ ਮਰ ਜਾਂਦੇ, ਜੇ ਉਹ ਵੀ ਨੇ ਜਿਨ੍ਹਾਂ ਨੂੰ ਬਾਅਦ 'ਚ ਡਰਦੇ ਆਪਾਂ ਅਟੈਕ ਕਹਿ ਦਿੰਦੇ ਆ ਵੀ ਅਟੈਕ ਹੋ ਗਿਆ। ਅਟੈਕ ਥੋੜਾ ਹੁੰਦਾ, ਚਿੱਟੇ ਨਾਲ ਮਰਨ ਡਏ ਮੁੰਡੇ ਸਾਡੇ। ਤੇ ਜੇ ਉਹ ਗਿਣਤੀ ਕੱਢੀਏ ਤੇ ਜਿੰਨੇ ਲੋਕ ਇਦਾਂ ਮਰੇ ਮੇਰੇ ਪਿੰਡ ਦੇ ਵਿੱਚ, ਵੇਖੋ ਜੀ, ਜਿਹਨੂੰ ਇਹ ਮਾੜਾ ਮਾਹੌਲ ਕਹਿੰਦੇ ਨਾ, 1978 ਤੋਂ ਲੈ ਕੇ 1995 ਤੱਕ ਇੱਕ ਵੀ ਨੌਜਵਾਨ ਜਾਂ ਕਿਸੇ ਹੋਰ ਬੰਦੇ ਦੀ ਮੌਤ ਜਾਂ ਲੇਡੀ ਦੀ ਮੌਤ ਨਹੀਂ ਹੋਈ ਗੋਲੀ ਦੇ ਨਾਲ। ਉੱਦਾਂ ਤੇ ਹੁੰਦੀਆਂ ਜਨਰਲ, ਗੋਲੀ ਨਾਲ। ਪਰ 8 ਮੁੰਡਿਆਂ ਦੇ ਕਰੀਬ ਮੁੰਡੇ ਜਿਹੜੇ ਆ ਉਹ ਚਿੱਟੇ ਨਾਲ ਮਰ ਚੁੱਕੇ ਆ, ਜਾਂ ਮਰ ਚੁੱਕੇ ਆ ਜਾਂ ਉਹ ਮਰਨ ਦੇ ਰਸਤੇ ਨੂੰ ਤੁਰੇ ਹੋਏ ਆ। ਦੱਸੋ ਫਿਰ ਮਾੜਾ ਮਾਹੌਲ ਕਿਹੜਾ ਵਾ? ਸੋ ਇਹ ਭਾਈ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਜਾਂ ਹਵਾਰਾ ਸਾਹਿਬ ਦੇ ਆਉਣ ਦੇ ਨਾਲ, ਸਾਡੇ ਯੋਧਿਆਂ ਦੇ ਬਾਹਰ ਆਉਣ ਦੇ ਨਾਲ ਲੋਕਾਂ ਨੂੰ ਚੰਗੀ ਇਨਸਪੀਰੇਸ਼ਨ ਮਿਲਣੀ ਆ, ਯੋਧੇਬੰਦ ਦੀ ਇਨਸਪੀਰੇਸ਼ਨ ਮਿਲਣੀ, ਪਰ ਇਹ ਅਮਲੀ ਬਣਾਉਣ ਦੀ ਇਨਸਪੀਰੇਸ਼ਨ ਦੇਣਾ ਚਾਹੁੰਦੇ ਆ। ਇਹ ਸਰਸੇ ਸਾਧ ਨੂੰ ਦਿੰਦੇ ਆ ਪਰੋਲਾਂ, ਉਹਦੇ ਵਰਗਾ ਬਣਾਉਣਾ ਚਾਹੁੰਦੇ ਪੰਜਾਬ ਨੂੰ। ਇਹ ਦਿੰਦੇ ਆ ਬਿਕਰਮ ਸਿੰਘ ਮਜੀਠੇ ਨੂੰ ਜ਼ਮਾਨਤ, ਉਹਦੇ ਵਰਗਾ ਬਣਾਉਣਾ ਚਾਹੁੰਦੇ ਆ। ਕੀ ਲੱਗਦਾ ਕਿ ਜੇ ਅਮਰਤਪਾਲ ਸਿੰਘ ਸਾਥੀਆਂ ਦੇ ਸਮੇਤ ਬਾਹਰ ਆ ਜਾਂਦੇ ਆ ਜਾਂ ਤੁਸੀਂ ਪੋਲੀਟੀਕਲ ਤੌਰ ਤੇ ਪਾਵਰ 'ਚ ਆ ਜਾਂਦੇ ਹੋ, ਜਿਹੜਾ ਪੰਜਾਬ ਦਾ ਇਸ ਵਕਤ तमाम ਸਾਰੀਆਂ ਚੁਣੌਤੀਆਂ, ਨਸ਼ੇ ਦਾ ਮਸਲਾ ਹੈ ਜਾਂ ਪੰਜਾਬ ਦੇ ਹੋਰ ਵੱਖ-ਵੱਖ ਬਹੁਤ ਸਾਰੇ ਇਦਾਂ ਦੇ ਮਸਲੇ ਨੇ, ਕਿ ਉਹ ਹੱਲ ਹੋ ਜਾਣਗੇ ਜੀ? ਵੇਖੋ ਜੀ, ਮਸਲਾ ਤੁਸੀਂ 6 ਮਹੀਨੇ ਦਾ, ਜਿਹੜਾ 6 ਮਹੀਨੇ ਭਾਈ ਅਮਰਤਪਾਲ ਸਿੰਘ ਨੇ ਪੰਜਾਬ 'ਚ ਕੰਮ ਕੀਤਾ ਵਾ, ਤੁਸੀਂ 6 ਮਹੀਨੇ ਦਾ ਡਾਟਾ ਕੱਢ ਲਓ। ਮੈਂ ਇੱਕ ਪੋਸਟ ਪਾਈ ਸੀ ਆਪਣੇ ਫੇਸਬੁੱਕ ਤੇ, ਕਰੀਬਨ 300 ਬੰਦੇ ਨੇ ਤੇ ਉੱਥੇ ਕਮੈਂਟ ਕੀਤਾ ਵੀ ਮੈਂ ਵੀ ਭਾਈ ਅਮਰਤਪਾਲ ਸਿੰਘ ਦੀ ਗੱਲ ਸੁਣ ਕੇ ਅੰਮ੍ਰਿਤ ਛਕਿਆ ਜਾਂ ਨਸ਼ਾ ਛੱਡਿਆ ਵਾ। ਠੀਕ ਨਹੀਂ? ਤੁਸੀਂ ਇੱਕ ਡਾਟਾ ਕੱਢ ਲਓ 6 ਮਹੀਨਿਆਂ ਦਾ, ਹਜ਼ਾਰਾਂ ਨੌਜਵਾਨਾਂ ਨੇ ਉਸ ਦੌਰਾਨ ਨਸ਼ਾ ਛੱਡਿਆ। ਜਿਸ ਬੰਦੇ ਦੀ ਸਪੀਚ ਨੇ ਨਸ਼ਾ ਛਡਾਤਾ,
ਜੇ ਇਸ ਬੰਦੇ ਦੀ ਗੱਲਬਾਤ ਨੇ ਨਸ਼ਾ ਛਡਾਤਾ, ਜੇ ਉਹ ਸਰਕਾਰ 'ਚ ਹੋਊਗਾ, ਜੇ ਉਹ ਸਾਡਾ ਸਰਪ੍ਰਸਤ ਬਣ ਕੇ ਬਹੂਗਾ, ਜਿਹਦੇ ਵੱਲ ਅਸੀਂ ਵੇਖਣਾ, ਜੋ ਸਾਡੇ ਲਈ ਆਈਡਲ ਬਣ ਕੇ ਬਹੂਗਾ, ਤੇ ਕਿੰਨੇ ਲੋਕ ਪਹਿਲਾਂ ਤੇ ਆਪ ਬਦਲਣਗੇ, ਦੂਜਾ ਕਿੰਨੇ ਲੋਕ ਡਰ ਕੇ ਭੱਜਣਗੇ, ਕਿਉਂਕਿ ਉਹ ਸਖਤ ਹੈ ਇਸ ਗੱਲ ਨੂੰ ਲੈ ਕੇ। ਜਿਹੜੇ ਵਪਾਰੀ ਨੇ ਨਾ, ਉਹ ਤਾਂ ਪੰਜਾਬ ਛੱਡ ਕੇ ਭੱਜਣਗੇ ਜਾਂ ਚਿੱਟਾ ਛੱਡ ਦੇਣਗੇ। ਇਹ ਹੋਣਾ ਆ। ਇਹ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਮੁੱਦਾ ਭਾਜੀ। ਇਹਦੇ ਨਾਲ ਹੀ ਨਸ਼ਾ, ਇਹਦੇ ਮੁੱਦੇ ਦੇ ਨਾਲ ਹੀ ਚੋਰੀਆਂ ਹੋਣ ਡਈਆਂ, ਇਹਦੇ ਨਾਲ ਹੀ ਗੈਂਗਸਟਰਿਜ਼ਮ ਆਉਣ ਡਿਆ, ਇਹਦੇ ਨਾਲ ਹੀ ਟਰਾਂਸਫਾਰਮਰ ਲੱਥਣ ਦਾ ਆ, ਇਹਦੇ ਨਾਲ ਹੀ ਘਰਾਂ ਦੇ ਵਿੱਚ ਗਰੀਬੀ ਆਉਣ ਡਈ ਆ। ਕਿਉਂਕਿ ਮਾਂ ਜਿਹੜੀ ਆ, ਜੇ 500 ਰੁਪਈਆ ਕਿਤੋਂ ਉਧਾਰਾ ਵੀ ਮੰਗ ਕੇ ਲੈ ਜੇ, ਤੇ ਜਿਹੜਾ ਪੁੱਤ ਨੇ ਛੇੜੀ ਹੁੰਦਾ ਤਾਂ ਖੋ ਕੇ ਭੱਜ ਜਾਂਦਾ। ਸੋ ਇਹ ਸਾਰੇ ਜਿਹੜਾ ਜੋ ਸਾਰਾ ਕਾਸਾ ਹੋ ਰਿਹਾ ਨਾ, ਹੁਣ ਅੱਜ ਦੀ ਲੜਾਈ ਗਲੀਆਂ ਨਾਲੀਆਂ ਦੀ ਨਹੀਂ ਹੈਗੀ ਵੀਰ ਜੀ। ਸਾਡੀ ਲੜਾਈ ਇਸ ਵਕਤ ਦਰਿਆਵਾਂ ਦੀ ਆ, ਸਾਡੀ ਲੜਾਈ ਇਸ ਵਕਤ ਨਸਲਾਂ ਦੀ ਆ, ਸਾਡੀ ਲੜਾਈ ਇਸ ਵਕਤ ਫਸਲਾਂ ਦੀ ਆ, ਸਾਡੀ ਲੜਾਈ ਇਸ ਵਕਤ ਪੰਜਾਬ ਵਾਸਤੇ ਆ, ਇਸ ਵਕਤ ਪੰਥ ਵਾਸਤੇ ਆ, ਸਾਡੇ ਲੋਕਾਂ ਵਾਸਤੇ, ਸਾਡੀ ਬੋਲੀ ਵਾਸਤੇ ਆ। ਇਹ ਗੱਲ ਸਮਝਣ ਦੀ ਲੋੜ ਹੈ। ਤੁਸੀਂ ਮਾਝੇ ਦੀ ਧਰਤੀ ਦੇ ਨਾਲ ਸੰਬੰਧਿਤ ਹੋ ਤੇ ਖਾਸ ਤੌਰ ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਲ ਜੁੜੇ ਹੋ। ਅੰਮ੍ਰਿਤਪਾਲ ਸਿੰਘ ਨੇ ਨਸ਼ੇ ਦੇ ਮਸਲੇ ਤੇ ਬਹੁਤ ਵੱਡਾ ਕੰਮ ਕੀਤਾ, ਤਾਂ ਕੀ ਲੱਗਦਾ ਕਿ ਅੱਜ ਵੀ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਕਿ ਉਹ ਜਿਹੜੇ ਪੀੜਤ ਪਰਿਵਾਰ ਨੇ, ਜਿਨ੍ਹਾਂ ਦੇ ਪੁੱਤ ਭਰਾ ਨਸ਼ੇ ਦੇ ਵਿੱਚ ਗੁਲਤਾਨ ਨੇ, ਉਹ ਲੋਕ ਆਉਂਦੇ ਅੱਜ ਤੁਹਾਡੇ ਕੋਲੇ? ਬਿਲਕੁਲ, ਮਾਵਾਂ ਰੋਂਦੀਆਂ ਜੀ ਆ ਕੇ। ਆ ਪਰਸੋਂ ਦੀ ਗੱਲ ਆ, ਪਿੰਡ ਹਰੜ ਖੁਰਦ ਪੈਂਦਾ ਇਹ ਅਜਨਾਲੇ ਹਲਕੇ ਦੇ ਵਿੱਚ। ਮੈਂ ਉਸ ਪਿੰਡ ਦੇ ਵਿੱਚ ਗਿਆ, ਉਹ ਮਾਂ ਮੈਨੂੰ ਖਿੱਚੇ ਕਿ ਮੇਰੇ ਘਰ ਆਓ, ਸਾਡੇ ਕੋਲ ਟਾਈਮ ਨਹੀਂ। ਮੈਂ ਕਿਹਾ ਮਾਤਾ ਜੀ ਇੱਥੇ ਗੱਲ ਦੱਸ ਦਿਓ। ਉਹਨਾਂ ਨੇ ਗੱਲ ਦੱਸੀ, ਜਾਂਦੇ ਮੇਰੇ 2 ਪੁੱਤ ਚਿੱਟੇ ਨਾਲ ਮਰ ਗਏ ਆ, ਤੇ ਪੁੱਤ ਮੈਂ ਤਾਂ ਤੈਨੂੰ ਕਹਿੰਦੀ ਆ, ਮੈਂ ਤੈਨੂੰ ਆਪਣੇ ਜਵਾਈ ਨਾਲ ਮਿਲਾਉਣਾ ਵਾ, ਉਹ ਵੀ ਚਿੱਟੇ ਤੇ ਲੱਗ ਗਿਆ ਵਾ। ਤੁਸੀਂ ਵੇਖੋ, ਇੱਕ ਘਰ ਉਹਦਾ ਆਪਣਾ ਉਜੜਿਆ, ਇੱਕ ਉਹਦੀ ਗਾਂ ਕੁੜੀ ਦਾ ਉਜੜ ਗਿਆ, ਤੇ ਜਿਹਦੀ ਕੁੜੀ ਦਾ ਵੀ ਘਰ ਉਜੜ ਗਿਆ, ਤੇ ਦੋਵਾਂ ਘਰਾਂ ਦੀਆਂ ਲਾਦਾਂ ਵੀ ਨਾਲ ਹੀ ਖਰਾਬ ਹੋ ਗਈਆਂ। ਉਹਨਾਂ ਨੂੰ ਪਾਲਣ ਵਾਲੇ, ਪੋਸਣ ਵਾਲੇ ਕਿੱਥੇ ਗਏ? ਇਹ ਬੜਾ ਵੱਡਾ ਘਾਟਾ। ਤੇ ਉਹ ਸਾਨੂੰ ਇਦਾਂ ਟਰੀਟ ਕਰਦੇ ਲੋਕ ਵੀ ਸ਼ਾਇਦ ਇਹ ਸਾਡੇ ਘਰ ਆ ਕੇ ਸਾਡੇ ਜੇ ਬੱਚੇ ਨੂੰ ਕਹਿ ਗਏ ਨਾ, ਤੇ ਸ਼ਾਇਦ ਉਹਨੇ ਨਸ਼ਾ ਛੱਡ ਦੇਣਾ। ਤੇ ਹੁੰਦਾ ਵੀ ਜੇ ਇਦਾਂ। ਅਸੀਂ ਕਿਸੇ ਦੇ ਘਰ ਜਾਈਏ, ਕਿਸੇ ਨੂੰ ਗੱਲ ਕਹੀਏ, ਤੇ ਕਈ ਵਾਰ ਉਸ ਮਾਂ ਦਾ ਫੋਨ ਆਉਂਦਾ ਵਾ ਵੀ ਤੁਸੀਂ ਗੱਲ ਕਹਿ ਕੇ ਗਏ ਜੇ, ਉਦੋਂ ਦਾ ਬਚਿਆ ਵਾ, ਉਦੋਂ ਦਾ ਕਹਿੰਦਾ ਮੈਂ ਛੱਡ ਦੇਣਾ। ਬੜੇ ਜਾਣਿਆਂ ਦੇ, ਮੈਂ ਇੱਕ ਰਮਦਾਸ ਦਾ ਕੇਸ ਦੱਸਦਾ, ਇੱਕ ਦੁਕਾਨਦਾਰ ਨੇ ਸਾਨੂੰ ਹੱਥ ਦੇ ਕੇ ਖਿਲਾਰ ਲਿਆ। ਅਸੀਂ ਉਹਨਾਂ ਦੀ ਦੁਕਾਨ 'ਚ ਚਲ ਗਏ, ਚਲੋ ਉਹਨਾਂ ਬੜਾ ਮਾਣ ਸਨਮਾਨ ਦਿੱਤਾ, ਤੇ ਉਹਦੇ 'ਚੋਂ ਇੱਕ ਮੁੰਡਾ ਕਹਿੰਦਾ ਵੀ ਇਹਨੂੰ ਵੀ ਮੈਂ ਕਹਿੰਦਾ ਵਾ ਕੇਸ ਰੱਖ ਲਾ, ਦੂਜੇ ਮੁੰਡੇ ਨੂੰ ਕਹਿੰਦਾ ਹੁੰਦਾ ਇਹ ਕੇਸ ਨਹੀਂ ਰੱਖਣ ਦਿਆ। ਮੈਂ ਉਹਨੂੰ ਇੰਨੀ ਗੱਲ ਕਹੀ, ਮੈਂ ਉਹ ਯਾਰਾਂ ਖਾਤਰ ਤੇ ਜਾਨ ਵਾਰ ਦੀ ਆ, ਤੇ ਤੈਨੂੰ ਫਿਰ ਕੇਸ ਰੱਖਣ ਨੂੰ ਹੀ ਕਹਿਣ ਡਿਆ। ਉਹ ਆਂਦਾ ਭਾਜੀ ਜੇ ਤੁਸੀਂ ਕਹਤਾ ਜਾਓ ਅੱਜ ਤੋਂ ਰੱਖੇ। ਮੈਂ ਆਪਣੀ ਗੱਡੀ 'ਚੋਂ ਕੱਢ ਕੇ ਸਰੋਪਾ ਉਹਦੇ ਸਿਰ ਤੇ ਬੰਨ੍ਹ ਕੇ ਆਇਆ, ਉਹ ਮੁੰਡਾ ਪੱਗ ਬੰਨਣੀ ਸਿੱਖਣ ਡਿਆ ਜੀ। ਇਹ ਵੇਖੋ, ਇੱਧਰ ਨੂੰ ਮੋੜਾ ਪਾਉਣ ਲਈ ਅੱਜ ਅਸੀਂ ਸ੍ਰੀ ਸਾਹਿਬ ਉਤੋਂ, ਮੈਨੂੰ ਦੱਸੋ ਪੰਥਕ ਧਿਰ ਕਹਿੰਦੇ ਸੁਖਬੀਰ ਬਾਦਲ ਹੋਣੀ, ਬਾਦਲਾਂ ਨੂੰ ਪੰਥਕ ਧਿਰ ਕਹਿੰਦੇ ਆ। ਮੈਨੂੰ ਇੱਕ ਬਿਆਨ ਸਾਰੀ ਉਮਰ 'ਚ ਪ੍ਰਕਾਸ਼ ਸਿੰਘ ਬਾਦਲ ਦਾ ਤੇ ਸੁਖਬੀਰ ਬਾਦਲ ਦਾ ਵਿਖਾ ਦਿਓ ਵੀ ਉਹਨਾਂ ਨੇ ਸਟੇਜ ਤੇ ਖਲੋ ਕੇ ਇਹ ਗੱਲ ਆਖੀ ਹੋਵੇ ਕਿ ਅੰਮ੍ਰਿਤ ਛਕੋ ਨੌਜਵਾਨੋ ਤੇ ਨਸ਼ਿਆਂ ਨੂੰ ਛੱਡੋ। ਇੱਕ ਬਿਆਨ ਦੇ ਦਿਓ। ਤੇ ਫਿਰ ਕਾਹਦੇ ਪੰਥਕ ਨੇ? ਫਿਰ ਜਥੇਦਾਰ ਗੜਗੜ ਸਾਹਿਬ ਕਿਉਂ ਕਹਿੰਦੇ ਵੀ ਨੌਜਵਾਨੋ ਸੁਖਬੀਰ ਸਿੰਘ ਬਾਦਲ ਵਰਗੇ ਬਣੋ ਤੁਸੀਂ? ਵੇਖੋ, ਜਥੇਦਾਰ ਗੜਗੱਜ ਸਾਹਿਬ ਦੇ ਆਪਣੇ ਕੋਈ ਨਿੱਜੀ ਮਫਾਦ ਹੋ ਸਕਦੇ ਆ, ਪਰ ਜਿਹੜੀ ਜਗ੍ਹਾ ਤੇ ਉਹ ਬੈਠੇ ਆ ਨਾ, ਉਸ ਜਗ੍ਹਾ ਕਰਕੇ ਮੇਰੇ ਮਨ ਦੇ ਵਿੱਚ ਉਹਨਾਂ ਲਈ ਬਹੁਤ ਇੱਜ਼ਤ ਆ। ਕਿਉਂਕਿ ਜਿੱਥੇ ਅਸੀਂ ਨਤਮਸਤਕ ਹੋਣ ਲਈ ਤਰਸਦੇ ਆ, ਜਿੱਥੇ ਅਸੀਂ ਲਾਈਨਾਂ 'ਚ ਲਾ ਕੇ ਮੱਥੇ ਟੇਕਦੇ ਆ, ਉਹ ਉੱਥੇ ਸੇਵਾ ਮਿਲੀ ਆ ਉਹਨਾਂ ਨੂੰ। ਮਹਾਰਾਜ ਦੀ ਖਰਿਆ ਕਿੰਨੀ ਕਿਰਪਾ ਹੋ, ਕਿੰਨੇ ਕੋ ਸਾਡੇ ਆਪਣੇ ਅੰਦਰੋਂ ਸਾਡੇ ਤੋਂ ਪਿਓਰ ਹੋਣਗੇ। ਇਹ ਤਾਂ ਸਾਨੂੰ ਨਹੀਂ ਨਾ ਪਤਾ ਉਹਨਾਂ ਦੇ ਅੰਦਰ ਕੀ ਆ, ਪਰ ਕੀ ਮਜਬੂਰੀ ਆ, ਕੀ ਕਾਰਨ ਆ। ਮੈਂ ਤਾਂ ਕਹਿੰਦਾ ਕਿਤੇ ਖੁੱਲ੍ਹ ਕੇ ਸਾਨੂੰ ਦੱਸਣ, ਅਸੀਂ ਸਾਥ ਦੇਵਾਂਗੇ। ਤਗੜੇ ਹੋ ਕੇ ਵਿਰੋਧ ਕਰਨ, ਬੋਲਦੇ ਰਹੇ ਬਾਦਲਾਂ ਦੇ ਖਿਲਾਫ, ਕੋਈ ਗੱਲ ਹੱਥ 'ਚ ਆ ਗਈ ਜਾਪਦੀ ਆ। ਪਰ ਇਹ ਗੱਲ ਜ਼ਰੂਰ ਮੈਂ ਕਹਿੰਦਾ ਵਾਂ ਵੀ ਜਥੇਦਾਰ ਸਾਹਿਬ ਜਿਹੜੇ ਅਹੁਦੇ ਤੇ ਤੁਸੀਂ ਬੈਠੇ ਜੇ, ਤੁਹਾਡੇ ਤਾਂ ਪੈਰ ਧੋ ਕੇ ਸਿੱਖ ਪੀਣਗੇ। ਇੱਕ ਵਾਰੀ ਠੋਕ ਕੇ ਸੱਚੇ ਪਾਸੇ ਤੁਰੋ। ਬਿਲਕੁਲ। ਜਸਕਰਨ ਸਿੰਘ ਰਿਆੜ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ, ਤੇ ਖਾਸ ਤੌਰ ਤੇ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ, ਤੇ ਜਿਹੜੇ ਉਸ ਦੌਰ ਦੇ ਵਿੱਚ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਅੱਜ ਵੀ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਦੇ ਬਾਬਤ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਜਾਂ ਸੀਐਮ ਹਾਊਸ ਘੇਰਨ ਦਾ ਐਲਾਨ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ, ਤਾਂ ਇਹਦੇ ਬਾਬਤ ਗੱਲਬਾਤ ਤੋਂ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਏ ਹਾਂ। ਅੱਗੇ ਵੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।